ਨੰਬਰ 4 ਚੌਥਾ ਡਰ ਜਿਹਦੇ ਬਾਰੇ ਚ ਅੱਜ ਸਿੱਖ ਗਏ ਉਹ ਹੈ ਅਸ ਕਾਫੀ ਨਹੀਂ ਕਰੇ ਕਰਦੇ ਹਾਂ। ਅਸਾਂ ਆਪਣੇ ਕਾਰਿਆਲੇ ਚ ਇੱਕ ਪ੍ਰਸ਼ਿਕਸ਼ਣ ਕਰੀ ਕੇ ਪੁੱਛ ਗਏ। ਮੈਂ ਉਹਨਾਂ ਗੱਲਾਂ ਦੇ ਬਾਰੇ ਚ ਇਹ ਜਾਣਨਾ ਚਾਹਾਂਗੀ ਜਿੰਦੇ ਬਾਰੇ ਚ ਲੋਕੀ ਹੁਣ ਸਿੱਖਣਾ ਚਾਹੁੰਦੇ ਹਨ। ਮੈਂ ਗਲਿਆ ਤੁਸੀਂ ਕੁਝ ਅਹਿਮ ਵਿਸ਼ੇ ਉੱਪਰ ਕੁਝ ਗੱਲਾਂ ਸਿੱਖਣਾ ਪਸੰਦ ਕਰ ਗਏ ਹੋ। ਅਸਾਂ ਇਹ ਪਰੀਖਣ ਕੁਝ ਸਾਲਾਂ ਪਹਿਲੇ ਕੀਤਾ ਹਾਂ ਤੇ ਇਹ ਬੜਾ ਰੋਚਕ ਹਾਂ, ਯਾਨੀ ਇਸ ਚ ਬੜੀਆਂ ਰੋਚਕ ਗੱਲਾਂ ਹਨ। ਪਰ ਜਿਸ ਗੱਲ ਦੇ ਬਾਰੇ ਚ ਲੋਕਾਂ ਨੇ ਸਭ ਤੋਂ ਜ਼ਿਆਦਾ ਪੁੱਛਿਆ ਹਾਂ ਉਹ ਮਿਕੀ ਜਾਣਨਾ ਹੈ ਕਿ ਕਦੋਂ ਮੈਂ ਕਾਫੀ ਕਰਦਾ ਹਾਂ। ਇਹ ਮਿਕੀ ਗੱਲ ਕਾਫੀ ਦਿਲਚਸਪ ਲੱਗੀ। ਮੈਂ ਕਾਫੀ ਦੁਆ ਕਦੋਂ ਕਰਦਾ ਹਾਂ, ਮੈਂ ਪ੍ਰਭੂ ਦਾ ਵਚਨ ਕਾਫੀ ਪੜ੍ਹਦਾ ਕਦੋਂ ਹਾਂ, ਮੈਂ ਕਾਫੀ ਭਲੇ ਦੇ ਕੰਮ ਕਦੋਂ ਕਰਦਾ ਹਾਂ, ਮੈਂ ਕਾਫੀ ਕਦੋਂ ਕਰਦਾ ਹਾਂ। ਮਿਕੀ ਡਰ ਹੈ ਕਿ ਮੈਂ ਕਾਫੀ ਨਹੀਂ ਕਰਦਾ। ਕਿ ਤੁੰਦੇ ਵਿੱਚੋਂ ਕੋਈ ਇਹੋ ਜਿਹਾ ਹੈ ਜਾਂ ਜਿਸ ਦਾ ਤੁੰਦੇ ਮਨ ਚ ਇਹ ਡਰ ਹੈ ਕਿ ਕਿਆ ਤੁੰਦੇ ਮੋਢਿਆਂ ਉੱਪਰ ਇਹ ਨਿੱਕਾ ਸ਼ੈਤਾਨ ਬਹਿ ਕੇ ਗਲਾਂਦਾ ਹੈ। ਬੋਲੋ ਹੁਣ ਕੀ ਕਰਗੇ ਤੁਸ ਕੀ ਕਰਗੇ ਹੁਣ ਕੀ ਕਰਗੇ ਤੁਸ ਕੀ ਕਰਗੇ ਤੁਸ। ਤਾਂ ਇਹ ਅਸਾਂ ਕੀ ਸਰੀਰਿਕ ਕਸਰਤ ਚ ਝੋਂਕੀ ਦਿੰਦਾ ਹੈ। ਤੁੰਦੇ ਕੀ ਪ੍ਰਾਰਥਨਾ ਕਰਨਾ ਚਾਹੀਦੀ ਹੈ ਘੜੀ ਦੇ ਮੁਤਾਬਿਕ ਨਹੀਂ। ਜਿੱਲੇ ਕੋਈ ਤੁੰਦੇ ਚਰਚ ਆਈ ਕੇ ਜਾਂ ਟੀਵੀ ਚ ਪ੍ਰੋਗਰਾਮ ਚ ਜਾਂ ਇਹ ਗਵਾਹੀ ਦਿੰਦੇ ਹਨ ਕਿ ਕਿਸ ਤਰ੍ਹਾਂ ਸਵੇਰੇ ਉਹ 4 ਘੰਟੇ ਪ੍ਰਾਰਥਨਾ ਕਰਦੇ ਹੋ, ਤਾਂ ਤੁਸ ਉਹਦੀ ਨਕਲ ਨਾ ਕਰੋ ਵਰਨਾ ਤੁਸ ਅਸ਼ਾਂਤ ਤੇ ਦੁਖੀ ਰਹੇਂਗੇ। ਇਹ ਮੈਂ ਅਜਮਾਇਆ ਹੈ। ਮੈਂ ਆਪਣੇ ਪਰਿਵਾਰ ਕੀ ਗਲਾਇਆ ਕਿ ਮੈਂ ਰੋਜ਼ਾਨਾ 4 ਘੰਟੇ ਪ੍ਰਾਰਥਨਾ ਕਰਾ ਕਰਗੀ। ਅਸਾਂ ਦੀ ਚਰਚ ਚ ਪ੍ਰਭੂ ਦੀ ਇੱਕ ਸੇਵਿਕਾ ਆਈ ਜਿਹੜੀ ਪ੍ਰਭੂ ਦੇ ਸਮਰਥ ਕੰਨੇ ਭਰੀ ਦੀ ਹੀ। ਮੈਂ ਸੋਚਿਆ ਵਾਓ ਪ੍ਰਭੂ ਦੀ ਸਤੁਤੀ ਹੋਏ, ਮਿਕੀ ਉਹ ਚਾਹੀਦਾ ਹੈ। ਪਰ ਪਰੇਸ਼ਾਨੀ ਇਹ ਹੈ ਕਿ ਉਸ ਗੱਲ ਦਾ ਅਭਿਸ਼ੇਕ ਹਾਂ ਤੇ ਮਿਕੀ ਨਹੀਂ ਹਾਂ। ਮੈਂ ਹਰ ਗੱਲ ਦੇ ਲਈ ਪ੍ਰਾਰਥਨਾ ਕੀਤੀ। 2-3 ਵਾਰੀ ਪ੍ਰਾਰਥਨਾ ਕਰਨਾ ਮੈਂ ਜਾਣਦੀ ਹੀ, ਪਰ ਜਿੱਲੇ ਮੈਂ ਘੜੀ ਦਿਖੀ ਤੇ ਖਾਲੀ 5 ਮਿੰਟ ਹੀ ਬੀਤੇ ਹੈ। ਪ੍ਰਭੂ ਦਇਆ ਕਰੋ। ਖੈਰ ਮਿਕੀ ਕਮਰੇ ਤੋਂ ਬਾਹਰ ਨਹੀਂ ਨਿਕਲਣਾ ਹੈ, ਇਸ ਕਰੀ ਕਿ ਮੈਂ ਉੱਥੇ ਜ਼ਮੀਨੀ ਉੱਪਰ ਲੇਟੀ ਗਈ ਕਨੇ ਸੋਈ ਗਈ। ਪ੍ਰਾਰਥਨਾ ਸੱਚ ਦੀ ਹੀ। ਪ੍ਰਾਰਥਨਾ ਕਰਦੇ ਵੇਲੇ ਜਿੱਲੇ ਲੋਕੀ ਸੌਂਦੇ ਹਨ ਤੇ ਉਹ ਪ੍ਰਾਰਥਨਾ ਹੁੰਦੀ ਹੈ। ਕਨੇ ਜਿੱਲੇ ਅੱਖ ਖੁੱਲਦੀ ਹੈ ਉਹ ਗਲਾਉਂਦੇ ਓ ਪ੍ਰਭੂ ਮੈਂ ਪਿਆਰ ਕਰਦਾ ਤੁੰਦੇ ਨੇ। ਆਹੋ ਮੈਂ ਹਮੇਸ਼ਾ ਪ੍ਰਾਰਥਨਾ ਚਪਕੀ ਲੈਂਦੀ ਹਾਂ। ਤੇ ਮੈਂ ਇਸ ਵਿਸ਼ੇ 'ਚ ਸੰਦੇਸ਼ ਸੁਣਿਆ ਕਿ ਤੁਸ ਮੇਰੇ ਕਨੇ 1 ਘੰਟਾ ਪ੍ਰਾਰਥਨਾ ਨਹੀਂ ਕਰੀ ਸਕਦੇ ਤੇ ਕਈ ਲੋਕੀ 1 ਘੰਟਾ ਪ੍ਰਾਰਥਨਾ ਕਰਨ ਲੱਗੇ। ਮੈਂ ਕਿਸ ਕਨੇ ਹੈਰਾਨੀ ਹੁੰਦੀ ਹੈ ਕਿ ਪ੍ਰਭੂ ਅਸਾਂਗੀ ਜਿਸ ਗੱਲ ਦਾ ਅਭਿਸ਼ੇਕ ਕਰਦੇ ਹਨ ਉਹੀ ਗੱਲ ਕਰਨ ਦੇ ਲਈ ਅਸ ਦੂਜਿਆਂ ਕੀ ਵੀ ਪ੍ਰੋਤਸਾਹਿਤ ਕਰਦੇ ਰਹਿੰਦੇ ਹਨ। ਮੈਂ ਕਿੰਨੀ ਦੇਰ ਪ੍ਰਾਰਥਨਾ ਕਰਦੀ ਹਾਂ ਇਹ ਮੇਰੇ ਕੋਲੋਂ ਨਾ ਪੁੱਛੋ ਕਿ ਮੈਂ ਨਹੀਂ ਜਾਣਦੀ। ਮੈਂ ਦਿਨ ਭਰ ਪ੍ਰਾਰਥਨਾ ਕਰਦੀ ਹਾਂ, ਪਤਾ ਨਹੀਂ ਤੇ ਪਰਵਾਹ ਵੀ ਹੈ ਕਿ ਨਹੀਂ। ਮੈਂ ਹੁਣ ਇਹਨਾਂ ਗੱਲਾਂ ਦਾ ਹਿਸਾਬ ਜਾਂ ਗਿਣਤੀ ਨਹੀਂ ਰੱਖਦੀ। ਪਹਿਲੇ ਮੈਂ ਸਭ ਰੱਖਦੀ ਹੀ। ਇੱਕ ਵਾਰੀ ਮੈਂ 1 ਸਾਲ 'ਚ ਪੂਰੀ ਬਾਈਬਲ ਪੜ੍ਹੀ। ਇੱਕ ਕਾਰਿਆਕ੍ਰਮ ਦਾ ਹਿੱਸਾ ਬਣੀ ਜਿੱਥੇ ਮਿਕੀ ਰੋਜ਼ਾਨਾ 6 ਅਧਿਆਏ ਪੜ੍ਹਨੇ ਜ਼ਰੂਰੀ ਹੈ। ਨੀਤੀ ਵਚਨ ਦੇ 2, ਭਜਨ ਦੇ 2, ਇੱਕ ਨਵੇਂ ਨਿਯਮ ਦਾ ਤੇ ਇੱਕ ਪੁਰਾਣੇ ਨਿਯਮ ਦਾ। ਮਿਕੀ ਹੁਣ ਉਹ ਫਾਰਮੂਲਾ ਯਾਦ ਨਹੀਂ ਹੈ। ਕੁਝ ਦਿਨ ਤੱਕ ਮੈਂ ਸਭ ਕੁਝ ਕੀਤਾ ਠੀਕ ਤੇ ਮੇਰੇ ਕੈਲੰਡਰ ਉੱਪਰ ਮਿਕੀ ਚੈੱਕ ਮਾਰਕ ਵੀ ਲੱਭਦੇ ਹੈ। ਮੇਰੇ ਕੈਲੰਡਰ ਉੱਪਰ ਚੈੱਕ ਮਾਰਕ ਸੀ। ਦੇਖੋ ਅਸ ਚੈੱਕ ਮਾਰਕ ਵੀ ਲਈ ਕੇ ਕਾਫੀ ਉਤੇਜਿਤ ਹੁੰਦੇ ਹਨ। ਮੈਂ ਆਪਣਾ ਕੈਲੰਡਰ ਆਪਣੇ ਫਰਿੱਜ ਉੱਪਰ ਰੱਖਿਆ ਤੇ ਅਸਲ 'ਚ ਇਹਦੇ ਪਿੱਛੇ ਇਹਦੀ ਵਜ੍ਹਾ ਹੀ ਕਿ ਮੈਂ ਤੁੰਦੇ ਕੀ ਸੱਚ ਗਲਾਇਆ ਕਰਦੀ ਹਾਂ। ਉਹ ਸਾਰੀਆਂ ਗੱਲਾਂ ਮੇਰੀ ਸਮਝ ਤੋਂ ਪਰੇ ਹਨ ਕਿ ਮੈਂ ਆਪਣੇ ਤੋਂ ਇਮਾਨਦਾਰ ਨਹੀਂ ਰਹਿਣਾ ਚਾਹੁੰਦੀ ਹੀ, ਪਰ ਮੈਂ ਉੱਥੇ ਰੱਖਿਆ ਹਾਂ ਕਿ ਮੈਂ ਦੱਸਣਾ ਚਾਹੁੰਦੀ ਹੀ। ਤੇ ਜਿੱਲੇ ਤੱਕ ਮਿਕੀ ਚੈੱਕ ਮਾਰਕ ਮਿਲਾ ਦੇ ਹੈ ਤਾਂ ਤੱਕ ਮੇਰਾ ਸਰੀਰ ਉਸ ਫਰਿੱਜ ਦੇ ਸਾਹਮਣੇ ਖਲੋਤਾ ਗਰਵ ਕਰਨੇ ਫੁੱਲੀ ਜਾਂਦਾ ਹਾਂ। ਦੇਖੋ ਰੋਜ਼ਾਨਾ 4 ਘੰਟੇ ਪ੍ਰਾਰਥਨਾ ਕਰੀ ਕੇ ਤੇ ਸਾਲ 'ਚ ਬਾਈਬਲ ਪੜ੍ਹੀ ਕੇ ਤੁਸ ਕਿਸ ਤਰ੍ਹਾਂ ਬਦਲ ਗਏ। ਖੈਰ ਕੁਝ ਦਿਨਾਂ ਤੱਕ ਇਹ ਚੱਲਦਾ ਹੈ ਤੇ ਮੈਂ ਹੌਲੀ ਹੌਲੀ ਪਿੱਛੇ ਹੋਈ ਗਈ ਤੇ ਮੈਂ ਤਕਰੀਬਨ 36 ਅਧਿਆਵਾਂ ਤੋਂ ਪਿੱਛੇ ਰਹੀ ਗਈ ਤੇ ਮੇਰੇ ਕੈਲੰਡਰ ਉੱਪਰ ਖਾਲੀ ਖਾਨੇ ਬਦਲਣੇ ਲੱਗੇ। ਤੇ ਜਿੱਲੇ ਮੈਂ ਉਸ ਕੈਲੰਡਰ ਦੇ ਕੋਲ ਜਾਂਦੀ ਤਾਂ ਉਹ ਮੇਰਾ ਮਜ਼ਾਕ ਉਡਾਉਂਦਾ ਇਸ ਪਰ ਜੇ ਪਾਉਣ ਦੇ ਲਈ। ਮਿਕੀ ਬਹੁਤੇ ਸਾਲ ਲੱਗੇ ਗਏ। ਆਖਿਰ 'ਚ ਪ੍ਰਭੂ ਨੇ ਗਲਿਆ ਤੁਸ ਆਪਣੀ ਹਰ ਗੱਲ ਗਿਣਨਾ ਕਦੋਂ ਛੱਡ ਗਏ। ਆਪਣੇ ਬਾਰੇ 'ਚ ਚੰਗਾ ਮਹਿਸੂਸ ਕਰਨੇ ਹੈ ਤੂੰ
ਦਾਊਦ ਨੇ ਲੋਕਾਂ ਕੀ ਗਿਣਿਆ ਤੇ ਨਗਰ ਉੱਪਰ ਸ਼ਾਪ ਲਿਆ, ਉਹ ਮੈਂ ਦੁਸ਼ਮਣੇ ਕੀ ਹਰਾਈ ਸਕਦਾ ਹਾਂ। ਦੇਖੋ ਮਿਕੀ ਕਿੰਨੇ ਲੋਕੀ ਲੱਭੇ ਹਨ, ਇਸ ਕਰਕੇ डरना नहीं कि तुस काफी नहीं करा कर दे हो, तुस काफी नहीं करा कर दे, इन्ना नहीं तुस कादे काफी नहीं करगे। यीशु काफी किता है। खाली यीशु नहीं असांगी ओही करना है जड़ा पवित्र आत्मा गलांदी है ते जिदे लिए असांगी बुलावट हुई है ते असांगी अपनी तुलना दुआ कन्ने करनी नहीं चाहिए कि प्रभु ने हर किसी की वखरी बुलावट दिती है। सवेरे प्रभु दे कन्ने बिताया गया वक्त मेरे लिए आत्मिक नाश्ता करने जिहा है। मैं नहीं जानती कि तुसां की कियां समझावां, पर मेरी तृप्ति दी अनुभूति हुंदी है। कदे कदे मैं 2 घंटे खांदी हां, कदे कदे 30 मिनट, कदे कदे 45, पर मैं दसी सकदी हां कि मैं कदों प्रभु च तृप्त हुंदी हां, आनंदित हुंदी हां, दिने दे लई सिद्ध हुंदी हां। पर मैं आत्मिक भोजन किते बिना घरे तो बाहर कदम नहीं रखदी, क्योंकि मैं जानदी हां कि प्रभु दे बिना मैं किज नहीं करी सकदी। मेरे च कमजोरी है, मिगी शक्ति चाहिदी है, मैं पूरी नहीं हां। मिगी प्रभु दी परिपूर्णता चाहिदी है जिहड़ी सदा मेरे काम करगी। मिगी सब किछ गिनने दी लोड़ नहीं है। मैं सोचदी हां कि इस च प्रभु दा अपमान है, उन्हां दी बेइज्जती है। कि अपना काम दिक्खी के तुस अपने आप पर खुश हुंदे हो ते किज ना करने उप्पर तुस दुखी हुंदे हो। हुण मैं ये नहीं गलांदी कि लक्ष्य रखने च बुराई है। जे तुंदा कोई लक्ष्य है, जियां मैं रोजाना 30 मिनट प्रार्थना करगी, ये चंगा है, पर शरीर च प्रार्थना ना करे। अपनी सारियां जरूरतां प्रभु गी दसने दे बाद कोई नई गल जबरन प्रभु दे सामने ना रखो। यानी अपनी सारियां जरूरतां प्रभु दे सामने रखने दे बाद अपने बचे हुए वक्त च प्रभु दे सम्मुख बेह के प्रभु च इन्ना ही कहो कि मैं इत्थे हां प्रभु, संसार दी सब तो वड्डी गुत्थी। प्रभु तुंदे कोलों सच्चा वार्तालाप चाहते हैं, धार्मिक मूर्खता दा लंबा भाषण नहीं। यीशु ने असांगी धर्म हेतु अपनी जान नहीं दिती, वो इस करी के मरे ताकि अस प्रभु कन्ने नजदीकी ते व्यक्तिगत रिश्ता जोड़ी सकिए। नजदीकी जिंदगी ते मुश्किलां वास्तव हैं। यीशु गी अपने वास्तव जीवन च पाओ, खाली तुंदे चर्च दे दिखावटी जीवन च नहीं। हालेलुया। मिगी ये पसंद है। हुण अस दिखगे इफिसियो 2:8-9। इस बचन का इस्तेमाल अस उद्धार दे लई करदे हां, पर असांगी इस जीवन के हर क्षेत्र च इस्तेमाल करना चाहिए है। कि विश्वास के जरिए अनुग्रह ही कन्ने तुंदा उद्धार हुंदा है ते ये तुंदी होर नहीं ते ईश्वर दा दान है जड़ा उन्हां ने असां उपर बरसाया है। ते ये उद्धार असांगी अपने कर्मां दे कारण नहीं लब्बा है, बल्कि ये ईश्वर दा वरदान है। ये असां ने नहीं कमाया है ते ना ही असांगी ये व्यवस्था तो लब्बा है ताकि कोई कमंड करे। ये ਇਹੋ ਜਿਹੇ ਗੁੱਸੇ ਦੇ ਕਰਮਾਂ ਦਾ ਫਲ नहीं है कि कोई कमंड करे। इस करके इस मामले च कोई प्रभु की महिमा नहीं छीनी सकता। असांगी इसे तरह ही जीना है। नंबर 5, गलत फायदा चुके जाने का डर। नंबर 5, गलत फायदा चुके जाने का डर। आज भी इस डर तो थोड़ा जिहा डरदी हां। प्रभु चाहते हैं कि अस नम्र ते दीन बनीए, पर डरते हैं कि जे अस इहो जिहा बर्ताव करगे तो लोग साहां दे सिरे पर चढ़ जांगे। अस डरते हैं कि वह असां दा गलत फायदा चुकगे। पतरस 5:4 गलांदा है, प्रभु दे बलवंत हत्थां दे थल्ले दीनता रखो ते कन्ने ओ तुंदे की सही वक्त उपर दसगे कि दीनता निर्बलता नहीं बल्कि काबू बल है। पहले मेरी मनोवृत्ति इहो जी ही कि तुस मेरे कन्ने इहो जिहियां गल्लां नहीं करगे, मेरे कन्ने यह जिहा बर्ताव नहीं करगे। पहले मैं चाहती नहीं कि प्रभु की किस तरह आधार बनाइए। मैं चाहती ही कि सारे ऊपर मेरा प्रभाव बने। कि मैं बचपन च मेरा शोषण होया हा ते मैं अपने कन्ने वादा किया हा ते मैं कदे किसी की अपना शोषण नहीं करने देंगी। जिले तुस यह जे गुप्त इम्तिहान रखते हो तो कोई बारी रिश्तियां च काफ़ी मुश्किलां हुंदियां हन। इस करके जे यह जी सोच तो सावधान रहना चंगा है कि मिगी किसी उपर भी भरोसा करन तो डर लगता है। पर यह सच नहीं है। मैं गल दसा, तुंदा गलत फायदा चुकने वालियां तो तुंदे की डरन की लोड़ नहीं है। तुंदे क्यों ना कोलों
ਡਰਨੇ ਦੀ ਲੋੜ ਨਹੀਂ ਹੈ। ਕੁਝ ਲੋਕਾਂ ਦਾ ਇਹੋ ਜਿਹਾ ਕਰਨੇ ਦੀ ਸੰਭਾਵਨਾ ਹੈ, ਪਰ ਪ੍ਰਭੂ ਤੁੰਦੇ ਰਕਸ਼ਕ ਹੁੰਦੇ ਹਨ ਤੇ ਉਹਨਾਂ ਲੋਕਾਂ ਕੀ ਸਬਕ ਸਿਖਾਉਂਦੇ ਹਨ ਜਿਹੜੇ ਤੁੰਦੇ ਕन्ने ਇਹੋ ਜਿਹਾ ਕਰਦੇ ਹਨ। ਚੋਟ ਲੱਗਣੇ ਦੇ ਡਰ ਕन्ने ਤੁਸ ਆਪਣੇ ਕੀ ਤਨਾ ਕਰੀ ਕੇ ਲੋਕਾਂ 'ਚ ਘੁਲ ਮਿਲੀ ਜਾਣੇ ਤੋਂ ਆਪਣੇ ਕੀ ਦੂਰ ਨਹੀਂ ਰੱਖੀ ਸਕਦੇ। ਪਿਆਰ ਚੋਟ ਪਜਾਣਾ ਹੈ, ਪਿਆਰ 'ਚ ਦਰਦ ਹੁੰਦਾ ਹੈ। ਜੇ ਤੁਸ ਪ੍ਰੇਮ ਕਰਦੇ ਹੋ ਤੇ ਤੁੰਦੇ ਕੀ ਕਿਜ ਦਰਦ ਲੱਭ ਗਈ ਤੇ ਤੁਸ ਵੀ ਦਰਦ ਦਿੰਗੇ। ਹੈਲੋ, ਤੁੰਦੇ ਪ੍ਰੋਤਸਾਹਨ ਦੇ ਲਈ ਸ਼ੁਕਰੀਆ। ਥਿਮੋਥਿਉਸ 2:4-14 ਮੈਂ ਚਾਹੁੰਦੀ ਹਾਂ ਕਿ ਅੱਜ ਕੁਝ ਗੱਲਾਂ ਪ੍ਰਭੂ ਕੀ ਸੌਂਪੀ ਦਿਓ। ਉਹਨਾਂ ਗੱਲਾਂ ਕੀ ਪ੍ਰਭੂ ਕੀ ਸੌਂਪੀ ਦਿਓ। ਸਿਕੰਦਰ ਠਠੇਰੇ ਨੇ ਮੇਰੇ ਕੰਨੇ ਬਹੁਤੀਆਂ ਬੁਰਾਈਆਂ ਕੀਤੀਆਂ ਹਨ। ਪ੍ਰਭੂ ਉਸਦੇ ਕੰਮਾਂ ਦਾ ਬਦਲਾ ਦੇਂਗਾ। ਮੈਨੂੰ ਇਹ ਮਨੋਵ੍ਰਿਤੀ ਪਸੰਦ ਹੈ। ਇਸ ਬੰਦੇ ਨੇ ਮੇਰਾ ਨਜਾਇਜ਼ ਫਾਇਦਾ ਚੁੱਕੀ ਕੇ ਮੈਨੂੰ ਸਤਾਇਆ ਹੈ। ਪ੍ਰਭੂ ਨੇ ਕਈ ਸਾਲ ਪਹਿਲੇ ਮੇਰੇ ਪਤੀ ਕੀ ਇਹ ਜਿਹਾ ਕੁਝ ਗਲਾਇਆ ਜਿਹੜਾ ਅਸਾਂ ਦੇ ਜੀਵਨ 'ਚ ਅਸਾਂ ਕੀ ਕੋਈ ਮੁਸ਼ਕਿਲਾਂ 'ਚ ਮਦਦਗਾਰ ਹੋਇਆ। ਉਹ ਹਾਂ ਕਿ ਜੇ ਤੁੰਦਾ ਭਰੋਸਾ ਮੇਰੇ ਉੱਪਰ ਹੈ ਤੇ ਕੋਈ ਤੁੰਦੇ ਕੋਲੋਂ ਕੁਝ ਵੀ ਖੋਈ ਨਹੀਂ ਸਕਦਾ। ਜੇ ਤੁੰਦੇ ਅੰਦਰ ਮੇਰੀ ਸੱਚਾਈ ਹੈ ਤੇ ਜਿਹੜਾ ਕੁਝ ਉਹ ਤੁੰਦੇ ਕੋਲੋਂ ਖੋਣਗੇ ਉਸੀ ਮੈਂ ਤੁੰਦੇ ਕੀ ਦੁਗਣੀ ਸੰਖਿਆ 'ਚ ਮੁੜੀ ਕੇ ਦਿੰਗਾ। ਮੈਂ ਹੋਰ ਕੋਈ ਚੀਜ਼ ਤੁੰਦੇ ਕੀ ਦੁਗਣੀ ਸੰਖਿਆ 'ਚ ਫਿਰੀ ਦੇਵਾਂਗਾ। ਤੇ ਇਸ ਕਰਕੇ ਦੇਵ ਤੇ ਮੈਂ ਕਿਸੇ ਪਰ ਗੁੱਸਾ ਨਹੀਂ ਕਰਦੇ ਜਿੱਲੇ ਕੋਈ ਅਸਾਂ ਦਾ ਨੁਕਸਾਨ ਕਰਦਾ ਹਾਂ ਤੇ ਉਸੇ ਠੀਕ ਕਰਨੇ ਦੀ ਜਗ੍ਹਾ ਉੱਪਰ ਅਸਾਂ ਪਲਟੀ ਕੇ ਵੀ ਨਹੀਂ ਦਿਖਦੇ ਤਾਂ ਅਸ ਗੁੱਸਾ ਹੋਈ ਕਿ ਉਹਦੇ ਪਿੱਛੇ ਜਾਏ ਕਿ ਉਹਨਾਂ ਕੀ ਉਹਦੀ ਜ਼ਿੰਮੇਦਾਰੀ ਦਾ ਅਹਿਸਾਸ ਨਹੀਂ ਦਵਾਈ ਸਕਦੇ ਉਹਨਾਂ ਕੀ ਕਦੇ ਵੀ। ਤੇ ਤਾਂ ਅਸ ਗਲਾਉਂਦੇ ਹਾਂ ਕਿ ਅਸ ਪਰੇਸ਼ਾਨ ਨਹੀਂ ਹੋਂਗੇ। ਉਸੀ ਪ੍ਰਭੂ ਕੀ ਸੌਂਪੀ ਦਿਓ। ਉਸੀ ਖੋਈ ਨਹੀਂ ਸਕਦੇ। ਪ੍ਰਭੂ ਅਸ ਤੁੰਦੇ ਕੋਲੋਂ ਭਰਵਾਈ ਚਾਹੁੰਦੇ ਹਾਂ। ਮੈਂ ਚਾਹੁੰਦੀ ਹਾਂ ਕਿ ਤੁਸ ਇਹ ਵੀ ਰੁੱਖ ਅਪਣਾਓ। ਤੁੰਦੇ ਇਹ ਮਨੋਵ੍ਰਿਤੀ ਹੋਂਗੇ ਕਿ ਤਾਂ ਸ਼ਾਂਤੀ ਬਣੀ ਰਹੇਗੀ। ਤੁੰਦੇ ਕੀ ਖਾਲੀ ਇਹੀ ਗਲਾਣਾ ਹੈ ਕਿ ਪ੍ਰਭੂ ਮੇਰੇ 'ਚ ਸ਼ਾਂਤੀ ਬਣਾਈ ਰੱਖੋ। ਮੇਰੇ ਹਾਲਾਤਾਂ ਕੀ ਮੈਂ ਤੁੰਦੇ ਹੱਥਾਂ 'ਚ ਸੌਂਪਦਾ ਹਾਂ, ਮਦਦ ਕਰੋ। ਨਹੀਂ ਤੇ ਤੁੰਦੇ ਕੰਨੇ ਹਾਲਾਤ ਗਲਤ ਵਰਤਾਵ ਕਰਦੇ ਹਨ। ਇਸ ਕਰਕੇ ਤੁਸ ਪਰੇਸ਼ਾਨ ਹੋਈ ਕਿ ਫਿਰਦੇ ਰਹਿੰਗੇ। ਸੰਸਾਰ 'ਚ ਲੋਕੀ ਅਸਾਂ ਕੰਨੇ ਹਮੇਸ਼ਾ ਸਹੀ ਵਰਤਾਵ ਨਹੀਂ ਕਰਗੇ। ਖਾਸ ਕਰਕੇ ਈਸ਼ਵਰ ਦੇ ਲੋਕੀ ਹੋਣ ਦੇ ਨਾਤੇ ਆਪਣਾ ਵਾਅਦਾ ਨਿਭਾਉਣ ਵਾਲਿਆਂ ਤੋਂ ਮਤੇ ਲੋਕੀ ਹਨ ਜਿਹੜੇ ਜ਼ਿਆਦਾ ਨਹੀਂ ਨਿਭਾਉਂਦੇ ਤਾਂ ਇਹ ਔਖਾ ਵੀ ਹੈ ਕੰਨੇ ਚੁਣੌਤੀਪੂਰਨ ਵੀ। ਮੈਂ ਇਹ ਜਿਹੇ ਬਥੇਰੇ ਲੋਕੀ ਦਿਖੇ ਹਨ ਜਿਨ੍ਹਾਂ ਤੋਂ ਮੇਰੀ ਕੋਈ ਉਮੀਦ ਨਹੀਂ ਸੀ। ਫਿਰ ਉਹਨਾਂ ਨੇ ਉਕੜੀਆਂ ਗੱਲਾਂ ਕਰੀ ਕੇ ਮੈਨੂੰ ਚੁਕਾਈ ਦਿੱਤਾ। ਤੇ ਪਹਿਲੀ ਗੱਲ ਜਿਹੜੀ ਤੁੰਦੇ ਦਿਲੇ 'ਚ ਆਂਗ ਉਹ ਮੇਰੇ ਦਿਲੇ 'ਚ ਆਈ ਹੀ ਕਿ ਕੁਸੇ ਉੱਪਰ ਵੀ ਭਰੋਸਾ ਕਰਨਾ ਬੇਕਾਰ ਹੈ। ਮੈਂ ਕੁਸੇ ਉੱਪਰ ਵੀ ਭਰੋਸਾ ਨਹੀਂ ਕਰ ਸਕਦੀ। ਦੂਈ ਗੱਲ ਜਿਹੜੀ ਮੈਂ ਗਲਾਈ ਉਹ ਗਲਤ ਹੀ। ਮੈਂ ਇਹ ਜਿਹਾ ਕੁਝ ਨਹੀਂ ਕਰਗੀ ਕਿ ਸਭਾਂ ਕੀ ਇੱਕੋ ਜਿਹਾ ਸਮਝਣਾ ਗਲਤ ਹੈ। ਕਿਉਂਕਿ ਲੋਕੀ ਭਲੇ ਹੁੰਦੇ ਹਨ ਕਨੇ ਕੁਝ ਚੰਗੇ ਨਹੀਂ ਹੁੰਦੇ। ਕਨੇ ਕੁਝ ਅਦਭੁਤ ਹੁੰਦੇ ਹਨ ਤੇ ਕੁਝ ਆਪਣਾ ਵਾਅਦਾ ਨਿਭਾਉਂਦੇ ਹਨ ਜਿਨ੍ਹਾਂ ਉੱਪਰ ਅਸਾਂ ਭਰੋਸਾ ਕਰ ਸਕਦੇ ਹਾਂ। ਇਸ ਕਰਕੇ ਇਹ ਬੇਕਾਰ ਹੈ ਕਿ ਕੋਈ ਤੁੰਦਾ ਫਾਇਦਾ ਚੁੱਕਗਾ। ਨੰਬਰ 6 सम्मिलित होने ਦਾ ਡਰ। ਦੇਖੋ ਲੋਕਾਂ ਕੰਨੇ ਸ਼ਾਮਿਲ ਹੋਣਾ ਬੜਾ ਪਚੀਦਾ ਹੈ ਤੇ ਕਾਫੀ ਨਿਰਾਸ਼ਾਜਨਕ ਹੁੰਦਾ ਹੈ। ਲੋਕਾਂ ਦੇ ਕੰਨੇ ਸ਼ਾਮਿਲ ਹੋਣੇ 'ਚ ਮਿਹਨਤ ਹੈ। ਲੋਕਾਂ ਦੇ ਕੰਨੇ ਜੁੜੀ ਜਾਣੇ ਦੇ ਬਾਅਦ ਅਸਾਂ ਦੀਆਂ ਕੁਝ ਕਮੀਆਂ ਦੀ ਵਜ੍ਹਾ ਕੰਨੇ ਇੰਨੀਆਂ ਗਲਤਫਹਿਮੀਆਂ ਉੱਭਰਦੀਆਂ ਹਨ ਤੇ ਉਹਨਾਂ ਕੰਨੇ ਨਿਪਟਣੇ ਵੇਲੇ ਲੱਗਦਾ ਹੈ ਕਿ ਇਸ 'ਚ ਨਾ ਉਲਝਦੇ ਤਾਂ ਚੰਗਾ ਹਾਂ। ਸ਼ੁਕਰੀਆ ਮੈਂ ਆਪੂ ਹੀ ਸੀ ਕਰਗਾ। ਅਸ ਹਾਲਾਤਾਂ ਦਾ ਸਾਹਮਣਾ ਨਹੀਂ ਕਰਦੇ ਤੇ ਅਸਾਂ ਚੋਂ ਕੁਝ ਲੋਕੀ ਇਹੋ ਜਿਹੇ ਹੁੰਦੇ ਹਨ ਜਿਹੜੇ ਹਾਲਾਤਾਂ ਦਾ ਸਾਹਮਣਾ ਨਹੀਂ ਕਰਦੇ। ਅਸ ਹੋਰਾਂ ਦੇ ਹੱਥਾਂ 'ਚ ਕੁਝ ਸੌਂਪਣਾ ਨਹੀਂ ਚਾਹੁੰਦੇ ਤੇ ਜਾਣ ਜਾਣੇ ਤੱਕ ਕੰਮ ਕਰਦੇ ਹਾਂ ਤੇ ਆਖਿਰ 'ਚ ਸਾਰਾ ਵੇਲਾ ਕੰਮ ਕਰਦੇ ਰਹਿਣੇ ਦੇ ਕਾਰਨ ਅਸ ਸ਼ਿਕਾਇਤਾਂ ਤੇ ਤਕਰਾਰਾਂ ਕਰਦੇ ਲੱਗਦੇ ਹਨ। ਅਸ ਕਿਸੇ ਕੀ ਆਪਣੀ ਜ਼ਿੰਮੇਦਾਰੀ ਨਹੀਂ ਸੌਂਪਦੇ ਕਿ ਅਸ ਉਹਨਾਂ ਦੀਆਂ ਕਮੀਆਂ ਕੰਨੇ ਸਮਝੌਤਾ ਨਹੀਂ ਕਰਨਾ ਚਾਹੁੰਦੇ। ਉਹਦਾ ਕੰਮ ਅਸਾਂ ਜਿਹਾ ਨਹੀਂ ਹੋਂਗ। ਕਿ ਆਖਿਰਕਾਰ ਅਸੀਂ ਹਾਂ ਜਿਹੜੇ ਸਭ ਕੁਝ ਸਹੀ ਕਰੀ ਸਕਦੇ ਹਨ। ਹੁਣ ਮੇਰੀ ਗੱਲ ਧਿਆਨ ਲਈ ਸੁਣੋ। 6 ਸਾਲਾਂ ਪਹਿਲੇ ਮੇਰੀ ਜਾਨ ਜਾਣੇ ਵਾਲੀ ਹੀ ਉਹ ਸਾਰੇ ਕੰਮ ਕਰੀ ਕਿ ਜਿਹੜੇ ਮੈਂ ਇਸ ਸੇਵਕਾਈ ਦੀ ਖਾਤਰ ਕਰਾ ਦੀ ਹੀ। ਕਿ ਈਸ਼ਵਰ ਨੇ ਇਸ ਦੇ ਲਈ ਮੈਨੂੰ
ਬੁਲਾਇਆ ਹਾਂ। ਸ਼ੁਰੂਆਤੀ ਕੁਝ ਸਾਲਾਂ ਤੱਕ ਇਹ ਸੌਖਾ ਹਾਂ, ਪਰ ਮੇਰੇ ਜੀਵਨ 'ਚ ਇੱਕ ਇਹੋ ਜਿਹਾ ਮਕਾਮ ਆਇਆ ਜਿੱਲੇ ਮਿਕੀ ਅਹਿਸਾਸ ਹੋਣਾ ਲੱਗਿਆ ਕਿ ਬਸ ਮੇਰੇ ਕੋਲੋਂ ਇਹ ਹੋਰ ਨਹੀਂ ਹੋਂਗ। ਮੈਂ ਹਰ ਵੇਲੇ ਖਾਲੀ ਇਹੀ ਕਰਦੀ ਰਹਿੰਦੀ ਸੀ ਕਿ ਬਸ ਕੰਮ 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 ਕੰਮ। ਪਰ ਦੇਖੋ, ਮੈਂ ਹਾਲਾਂਕਿ 90 ਕਿਤਾਬਾਂ ਲਿਖੀਆਂ ਹਨ, ਮੈਂ ਛੁੱਟੀਆਂ ਉੱਪਰ ਵੀ ਨਹੀਂ ਜਾਂਦੀ ਸੀ। ਮੈਂ ਕਦੀ ਨਹੀਂ ਗਈ ਛੁੱਟੀਆਂ ਉੱਪਰ। ਆਮੀਨ। ਮਿਕੀ ਇਹਦਾ ਖੇਦ ਨਹੀਂ ਕਿ ਮੈਂ ਮਸੀਹ ਦੇ ਸਰੀਰ ਦੇ ਲਈ 100 ਕਿਤਾਬਾਂ ਦਾ ਖਜ਼ਾਨਾ ਰੱਖਣਾ ਚਾਹੁੰਦੀ ਹਾਂ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਮੇਰੇ ਚਲੇ ਜਾਣ ਤੋਂ ਬਾਅਦ ਲੋਕੀ ਕਾਫੀ ਵਕਤ ਦੇ ਲਈ ਮੇਰੀ ਕਿਤਾਬਾਂ ਪੜ੍ਹਨ। ਕਿਉਂਕਿ ਜਿਨ੍ਹਾਂ ਕਿਤਾਬਾਂ ਦਾ ਪ੍ਰਭਾਵ ਮੇਰੇ ਜੀਵਨ ਉੱਪਰ ਹੈ, ਉਹਨਾਂ 'ਚੋਂ ਜ਼ਿਆਦਾਤਰ ਕਿਤਾਬਾਂ 16ਵੀਂ ਜਾਂ 17ਵੀਂ ਸਦੀ 'ਚ ਲਿਖੀਆਂ ਗਈਆਂ ਹਨ। ਲਫ਼ਜ਼ ਜਿੱਲੇ ਕਾਗਜ਼ ਉੱਪਰ ਉੱਭਰਦੇ ਹਨ ਤਾਂ ਉਹ ਹਮੇਸ਼ਾ ਲਈ ਰਹਿੰਦੇ ਹਨ। ਤੇ ਅਸਾਂ ਦੀ ਸੇਵਕਾਈ ਦਾ ਵਿਸਤਾਰ ਦਿਖ ਗਏ, ਤੁਸੀਂ ਜਾਣਗੇ ਕਿ ਪ੍ਰਭੂ ਨੇ ਦਿੱਤੀ ਹੋਈ ਜ਼ਿੰਮੇਦਾਰੀ ਕੀ ਨਿਭਾਣੇ ਵਾਸਤੇ ਅਸਾਂ ਕਿੰਨਾ ਕੰਮ ਕੀਤਾ ਹੋਊਗਾ। ਮਿਕੀ ਯਾਦ ਹੈ ਕਿ ਕੁਝ ਸਾਲਾਂ ਪਹਿਲੇ ਮੈਂ ਆਪਣੇ ਪਤੀ ਕੀ ਗਲਾਇਆ ਹਾਂ। ਸੁਣੋ ਮਿਕੀ, ਕੁਝ ਗਲਾਣਾ ਹੈ। ਮੈਂ ਇੰਨੀ ਮਿਹਨਤ ਨਹੀਂ ਕਰਗੀ, ਮੈਂ ਇਹ ਹੋਰ ਨਹੀਂ ਕਰੀ ਸਕਦੀ, ਪਰ ਇਹਦੇ ਲਈ ਜੇ ਇਸ ਸੇਵਕਾਈ ਕੀ ਨਿੱਕਾ ਜਿਹਾ ਕਰਨਾ ਪਿਆ ਤਾਂ ਮੇਰੇ ਤੋਂ ਨਹੀਂ ਹੋਊਗਾ। ਖੈਰ, ਉਸੇ ਦੌਰਾਨ ਅਸਾਂ ਦਾ ਬੇਟਾ ਜਿਹੜਾ ਸਭ ਤੋਂ ਨਿੱਕਾ ਹਾਂ, ਸ਼ਾਇਦ 25 ਸਾਲਾਂ ਦਾ, ਅੱਜ ਉਹ 31 ਦਾ ਹੈ, ਉਹ ਅਸਾਂ ਦਾ ਹੱਥ ਵਟਾਉਣ ਲੱਗਾ। ਕਈ ਦਿਨਾਂ ਤੱਕ ਉਹਨੇ ਮਦਦ ਦੇ ਪਾਸੋਂ ਦੂਏ ਕੰਮਾਂ 'ਚ ਉਲਝੀ ਆ, ਪਰ ਬਾਅਦ 'ਚੋਂ ਫਿਰ ਹੀ ਅਸਾਂ ਇਹਦੀ ਮਦਦ ਕਰਨੇ ਲੱਗਾ। ਤਾਂ ਮੈਨੂੰ ਅਹਿਸਾਸ ਹੋਣ ਲੱਗਾ ਕਿ ਪ੍ਰਭੂ ਨੇ ਉਸੇ ਸਾਰੀ ਜ਼ਿੰਮੇਦਾਰੀਆਂ ਸੌਂਪੀਆਂ ਹਨ ਜਿਹੜੀਆਂ ਕਦੇ ਮੇਰੇ ਉੱਪਰ ਹੀਆਂ। ਅਸਾਂ ਦਾ ਬੜਾ ਪੁੱਤਰ ਜਿਹੜਾ ਪਹਿਲੇ ਤੋਂ ਹੀ ਸੇਵਾ 'ਚ ਹਾਂ ਤੇ ਉਹ ਵਰਲਡ ਮਿਸ਼ਨ ਸੰਭਾਲਦਾ ਹਾਂ। ਇਹਦੇ ਬਾਵਜੂਦ ਵੀ ਮੇਰੇ ਉੱਪਰ ਬੜੀਆਂ ਜ਼ਿੰਮੇਦਾਰੀਆਂ ਹੀਆਂ ਜਿਹੜੀਆਂ ਟੀਵੀ ਤੇ ਰੇਡੀਓ ਕੰਨੇ ਜੁੜੇ ਦੀਆਂ ਹੈ। ਤੇ ਮੈਂ ਨਹੀਂ ਖਾਲੀ ਉਹਨਾਂ ਕੰਨੇ ਜੁੜੇ ਦੇ ਕੰਮ ਕਰਦੀ ਸੀ, ਬਲਕਿ ਮੈਂ ਉਹਨਾਂ ਕੰਮਾਂ 'ਚ ਪੂਰੀ ਤਰ੍ਹਾਂ ਉਲਝੀ ਦੀ ਸੀ। ਫਿਰ ਆਖਿਰਕਾਰ ਮੈਨੂੰ ਪੂਰੀ ਤਰ੍ਹਾਂ ਅਹਿਸਾਸ ਹੋਇਆ ਕਿ ਜੇ ਮੈਨੂੰ ਥੋੜਾ ਜਿਹਾ ਆਰਾਮ ਜਾਂ ਖੁਸ਼ੀ ਜਾਂ ਸ਼ਾਂਤੀ ਨਹੀਂ ਲੱਭੀ ਤਾਂ ਮੈਂ ਹੋਰ ਕੰਮ ਨਹੀਂ ਕਰੀ ਪਾਂਗੀ। ਮੈਂ ਬਿਲਕੁਲ ਕੋਈ ਕੰਮ ਵੀ ਨਹੀਂ ਕਰੀ ਪਾਂਗੀ। ਮੈਨੂੰ ਯਕੀਨ ਹੈ ਕਿ ਤੁਸਾਂ ਵਿੱਚੋਂ ਕਈ ਲੋਕੀ ਗਲਾਉਂਦੇ ਹੋਣਗੇ ਨੇ ਕਿ ਮੈਂ ਇਹ ਹੁਣ ਹੋਰ ਨਹੀਂ ਕਰੀ ਪਾਂਗਾ। ਖੈਰ, ਹੁਣ ਮੈਂ ਬਦਲੀ ਬੈਠੀ ਹਾਂ, ਪਰ ਇੱਕ ਟਾਈਮ ਥਾ ਜਦੋਂ ਮੈਂ ਕਹਿੰਦੀ ਸੀ ਕਿ ਮੈਂ ਕੁਝ ਨਹੀਂ ਕਰੀ ਸਕਦੀ ਹਾਂ। ਕਈ ਲੋਕੀ ਹੋਣਗੇ ਨੇ ਜਿਹੜੇ ਇਹ ਗਲਾਉਂਦੇ ਹਨ ਕਿ ਤੁਸਾਂ ਚੋਂ ਇੱਥੇ ਜਿਹੜੇ ਬੈਠੇ ਆ ਉਹਨਾਂ 'ਚ ਹੈ ਜਿਹੜਾ ਇਹ ਗਲਾਉਂਦੇ ਆ ਕਿ ਮੈਂ ਨਹੀਂ ਕਰੀ ਸਕਦੀ ਹਾਂ। ਖੈਰ, ਹੁਣ ਮੈਂ ਬਦਲੀ ਚੁੱਕੀ ਹਾਂ। ਡੇਵ ਤੇ ਮੈਂ ਹੁਣ ਅਸਾਂ ਦੇ ਆਫਿਸ ਦੇ ਕਿਸੇ ਵੀ ਕੰਮ 'ਚ ਆਪਣੇ ਕੀ ਵਿਅਸਤ ਨਹੀਂ ਕਰਦੇ। ਅਸ ਉੱਥੇ ਤਾਂ ਸਭ ਜਾਣਦੇ ਹਾਂ, ਲੋੜ ਉਹਨੇ ਉੱਪਰ ਸ਼ਾਮਿਲ ਵੀ ਹੁੰਦੇ ਹਾਂ, ਪਰ ਉਲਝਦੇ ਨਹੀਂ। ਤੇ ਹੁਣ ਮੈਂ ਆਪਣੀ ਬੁਲਾਹਟ ਦੇ ਪ੍ਰਤੀ ਸਮਰਪਿਤ ਕੀਤਾ ਹੈ। ਮੈਂ ਹੁਣ ਹੋਰ ਗੱਲਾਂ ਵੀ ਕਰੀ ਸਕਦੀ ਹਾਂ, ਪਰ ਉਹਦੇ ਲਈ ਮੇਰੀ ਬੁਲਾਹਟ ਨਹੀਂ ਹੈ। ਪਰ ਤੁਸ ਕੋਈ ਕੰਮ ਕਰੀ ਸਕਦੇ ਹੋ, ਇਸ ਕਰਕੇ ਇਹ ਜ਼ਰੂਰੀ ਨਹੀਂ ਹੈ ਕਿ ਤੁੰਦੇ ਕੀ ਉਹ ਕਰਨਾ ਹੈ ਜਾਂ ਕਈ ਸਾਲਾਂ ਤੱਕ ਤੁਸਾਂ ਕੋਈ ਕੰਮ ਕੀਤਾ ਹੈ, ਇਸ ਕਰਕੇ ਇਹ ਜ਼ਰੂਰੀ ਨਹੀਂ ਹੈ ਕਿ ਹੁਣ ਵੀ ਤੁਸਾਂ ਕੀ ਉਹੀ ਕਰਨਾ ਹੈ। ਅਸਾਂ ਦੇ ਜੀਵਨ 'ਚ ਮੌਸਮ ਹੁੰਦੇ ਹਨ ਤੇ ਇਹ ਜ਼ਰੂਰੀ ਹੈ ਕਿ ਅਸ ਅਗਲੀ ਪੀੜ੍ਹੀ ਕੀ ਜ਼ਿੰਮੇਦਾਰੀ ਸੌਂਪੀ ਦਈਏ। ਜਿਹੜਾ ਕਿ ਜੋ ਕਰਦੇ ਹਨ ਉਹ ਮੈਂ ਨਹੀਂ ਕਰਨਾ ਚਾਹਾਂਗੀ। ਅਸਾਂ ਦੇ ਕੁਝ CD ਐਲਬਮ ਦੇ ਆਵਰਣਾ ਕੀ ਦਿਖੀ ਕਿ ਮੈਂ ਸੋਚਦੀ ਹਾਂ ਕਿ ਖੈਰ ਮੈਨੂੰ ਇਹ ਚੰਗਾ ਨਹੀਂ ਲੱਗਦਾ, ਪਰ ਜਾਣਦੇ ਹੋ ਇਸ ਗੱਲ ਕੀ ਅਹਿਮੀਅਤ ਦੇਣਾ ਮੇਰੇ ਵਾਸਤੇ ਮਾਇਨੇ ਨਹੀਂ ਰੱਖਦਾ। ਤੇ ਇਹ ਇਹੋ ਜਿਹੀ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਇੱਥੇ ਜਾਂ ਉੱਥੇ। ਸੱਚ ਕਹਾਂ ਤਾਂ ਮੈਂ ਉਹਨਾਂ ਗੱਲਾਂ ਕੀ ਜ਼ਿਆਦਾ ਅਹਿਮੀਅਤ ਨਹੀਂ ਦਿੰਦੀ, ਕਿਉਂਕਿ ਇਹਦਾ ਨਤੀਜਾ ਚੰਗਾ ਹੁੰਦਾ ਹੈ। ਪ੍ਰਭੂ ਦੀਆਂ ਸੀਸਾਂ ਸੇਵਕਾਈ ਦਾ ਵਧਣਾ, ਲੋਕਾਂ ਦੀ ਮਦਦ ਕਰਨਾ। ਇਸ ਕਰਕੇ ਜ਼ਰੂਰੀ ਨਹੀਂ ਹੈ ਕਿ ਮੈਨੂੰ ਸਭ ਕੁਝ ਚੰਗਾ ਲੱਗੇ। ਅਸ ਬੋਰਡ ਮੀਟਿੰਗ 'ਚ ਹੈ ਤੇ ਤਾਂ ਵੀ ਕਾਫੀ ਦਿੱਕਤ ਹੀ। ਕਈ ਵਾਰੀ ਅਸ ਹੋਰਾਂ ਤੋਂ ਕੰਮ ਕਰਾਉਣਾ ਚਾਹੁੰਦੇ ਹੈ ਪਰ ਉਹਨਾਂ ਕੀ ਕੰਮ ਕਰਨੇ ਦੀ ਆਜ਼ਾਦੀ ਨਹੀਂ ਦਿੰਦੇ। ਲੋਕਾਂ ਕੀ ਅਧਿਕਾਰ ਦਿੱਤੇ ਬਿਨਾਂ ਤੁਸੀਂ ਉਹਨਾਂ ਕੀ ਜ਼ਿੰਮੇਦਾਰੀ ਨਹੀਂ ਸੌਂਪੀ ਸਕਦੇ। ਤੇ ਜਿੱਲੇ ਤੁਸੀਂ ਉਹਨਾਂ ਕੀ ਅਧਿਕਾਰ ਦਿੰਦੇ ਹੋ ਤੇ ਇਹਦਾ ਮਤਲਬ ਇਹ ਹੈ ਕਿ ਹੁਣ ਤੁੰਦੇ ਕੀ ਉਸ ਕੰਮੇ ਤੋਂ ਦੂਰ ਰਹਿਣਾ ਹੈ, ਤੁੰਦੇ ਕੀ ਹਰ ਗੱਲ 'ਚ ਜਾਨ ਨਹੀਂ ਦੇਣੀ ਹੈ। ਤੇ ਇੱਕ ਵਾਰੀ ਅਸ ਪੱਤਰਿਕਾ ਦੇ ਲਈ ਰੰਗ ਤੈਅ ਕਰਦੇ ਹੈ ਤੇ ਮਿਕੀ ਦੁਇਆਂ ਦੇ ਚੁਣੇ ਦੇ ਰੰਗ ਚੰਗੇ ਨਹੀਂ ਲੱਗੇ। ਤਾਂ ਮੈਂ ਗਲਾਇਆ ਮਿਕੀ ਇਹ ਰੰਗ ਚੰਗੇ ਨਹੀਂ ਲੱਗੇ। ਤਾਂ ਮੇਰਾ ਬੇਟਾ ਬੋਲਿਆ ਕਿ ਲੋਕਾਂ ਦੀ ਪਸੰਦ ਹੈ ਮਮਾ। ਮੈਂ ਬੋਲੀ ਪਰ ਮਿਕੀ ਨਹੀਂ ਹੈ। ਉਹ ਬੋਲਿਆ ਮਾਫ ਕਰਨਾ, ਮਿਕੀ ਨਹੀਂ ਪਤਾ ਹਾਂ ਕਿ ਤੁਸ ਆਪਣੀ ਸੇਵਾ 'ਚ ਹੋ, ਕਿਉਂਕਿ ਦਰਅਸਲ ਮੈਂ ਗਲਾਇਆ ਹਾਂ ਮਿਕੀ ਇਹ ਨਹੀਂ ਪਸੰਦ ਹੈ, ਇਸ ਕਰਕੇ ਮੈਂ ਇਹ ਨਹੀਂ ਛਾਪਨੇ। ਮਾਫ ਕਰਨਾ, ਮੈਂ ਨਹੀਂ ਜਾਣਦਾ ਹਾਂ ਕਿ ਤੁਸ ਆਪਣੀ ਸੇਵਾ 'ਚ ਹੋ। ਤੇ ਮੇਰੀਆਂ ਅੱਖਾਂ ਖੁੱਲੀ ਗਈਆਂ ਤੇ ਉੱਥੇ ਉਹੀ ਇੱਕ ਹਾਂ ਜਿਹੜਾ ਮਿਕੀ ਇਹ ਗਲਾਈ ਸਕਦਾ ਹਾਂ। ਤੇ ਇਹ ਬਿਲਕੁਲ ਸਹੀ ਹਾਂ। ਜ਼ਰੂਰੀ ਨਹੀਂ ਹਾਂ ਕਿ ਮਿਕੀ ਸਭ ਕੁਝ ਚੰਗਾ ਲੱਗੇ ਕਨੇ ਸਾਰਿਆਂ ਕੀ ਮੈਂ ਚੰਗੀ ਲਗਾ
ਤੇ ਹਰ ਕੋਈ ਮੇਰੇ ਅੰਗਰ ਕੰਮ ਕਰੇ, ਇਸ ਕਰਕੇ ਹੋਰਾਂ ਤੋਂ ਮਦਦ ਲੈਣ 'ਚ ਸਮਝਦਾਰੀ ਹੁੰਦੀ ਹੈ। तुंदे बर्ताव मेरे तो ज्यादा बेहतर है, मतलब मैं तुंदे तो चंगा सिखाया करती हैं ना। कुछ देर ਲਈ ਇਸ ਨਿਰਗਮਨ 18 ਦਿਖੀਏ ਮਿੱਕੀ ਤੁੰਦੇ ਕੀ ਕਿਸ ਦੱਸਣਾ ਹੈ। ਇਸ ਤੋਂ ਮੇਰਾ ਮੁੱਦਾ ਸਾਫ਼ ਹੋਊਗਾ। ਜਿੱਲੇ ਮੂਸਾ ਦੇ ਸਸੁਰ ਨੇ ਦੇਖਿਆ ਕਿ ਉਹ ਲੋਕਾਂ ਦੇ ਲਈ ਕਿੰਨਾ ਕੁਝ ਕਰਦਾ ਹੈ ਤਾਂ ਉਹ ਬੋਲਿਆ, ਇਹ ਤੁਸੀਂ ਕੀ ਕਰੇ ਕਰਦੇ ਹੋ, ਤੁਸੀਂ ਕੀਆਂ ਕਰੇ ਕਰਦੇ ਹੋ ਕੱਲੇ, ਇਹ ਗਲਤ ਨਹੀਂ ਹੋਊਗਾ ਜੇ ਮੈਂ ਤੁੰਦੇ ਕੀ ਦਿਖੀ ਕਿ ਗਲਾਵਾਂ ਕਿ ਤੁਸ ਸਭ ਕੁਝ ਕੱਲੇ ਕੀਆਂ ਕਰਦੇ ਹੋ। ਅਸ ਫਰੀ ਬਚਨ ਵਾਲੇ ਪਾਸੇ ਜਾਾਂਗੇ ਤੇ ਲੋਕੀ ਸਵੇਰੇ ਤੋਂ ਸ਼ਾਮੀ ਤੱਕ ਮੇਰੇ ਕੋਲ ਕਾਲ ਖਲੋਤੇ ਰਹਿੰਦੇ ਹਨ। ਮੂਸਾ ਨੇ ਆਪਣੇ ਸਸੁਰ ਕੀ ਗਲਿਆ ਕੀਆਂ ਕਿ ਲੋਕੀ ਮੇਰੇ ਕੋਲ ਈਸ਼ਵਰ ਕੀ ਪੁੱਛਣੇ ਆਉਂਦੇ ਹਨ। ਸਾਰੇ ਲੋਕੀ ਇਹੀ ਚਾਹੁੰਦੇ ਹਨ ਕਿ ਮੈਂ ਸਭ ਕੁਝ ਕਰਾਂ। ਸਾਰੇ ਲੋਕੀ ਮੇਰੇ ਕਨੇ ਗੱਲ ਕਰਨਾ ਚਾਹੁੰਦੇ ਹਨ। ਸਾਰੇ ਚਾਹੁੰਦੇ ਹਨ ਕਿ ਮੈਂ ਇਹ ਕਰਾਂ। ਸਭ ਚਾਹੁੰਦੇ ਹਨ ਕਿ ਮੈਂ ਇਹ ਕਰਾਂ, ਪਰ ਮੈਂ ਇਹ ਨਹੀਂ ਕਰ ਸਕਦਾ, ਮੇਰੇ ਤੋਂ ਨਹੀਂ ਹੋਊਗਾ। ਤੇ ਤੁੰਦੇ ਪਰਿਵਾਰ ਦੇ ਸਾਰੇ ਲੋਕੀ, ਤੁੰਦੇ ਸਾਰੇ ਦੋਸਤ ਜਿਹੜੇ ਤੁੰਦੇ ਉੱਪਰ ਨਿਰਭਰ ਹਨ, ਉਹਦੀ ਆਦਤ ਹੋਈ ਹੋਈ ਕਿ ਤੁਸ ਸਭ ਕੁਝ ਕਰੋ। ਇਸ ਕਰਕੇ ਉਹ ਗਲਾਉਂਦੇ ਹਨ ਤੁੰਦੇ ਜਿਹਾ ਕੋਈ ਨਹੀਂ ਕਰ ਸਕਦਾ। ਹੁਣ ਮੂਸਾ ਵਾਲੇ ਪਾਸੇ ਦੇਖੋ, ਉਹ ਆਪਣੇ ਝਗੜੇ ਮੇਰੇ ਕੋਲ ਲੈ ਆਂਦੇ ਹੈ ਤੇ ਮੈਂ ਉਹਦੇ ਵਿੱਚ ਇਨਸਾਫ ਕਰਦਾ ਹਾਂ ਤੇ ਈਸ਼ਵਰ ਦੀ ਵਿਧੀ ਤੇ ਇੰਤਜ਼ਾਮ ਉਹਨਾਂ ਕੀ ਜਤਾਉਂਦਾ ਹਾਂ। ਕਈ ਵਾਰੀ ਅਸਾਂਗੀ ਇਹ ਚੰਗਾ ਲੱਗਦਾ ਹੈ। ਦੇਖੋ ਸਾਰੇ ਕੋਲ ਮੇਰੇ ਆਉਂਦੇ ਹਨ। ਮੂਸਾ ਦੇ ਸਸੁਰ ਨੇ ਗਲਿਆ ਜਿਹੜਾ ਕਿ ਜੋ ਤੁਸ ਕਰਾ ਦੇ ਹੋ ਠੀਕ ਨਹੀਂ ਹੈ। ਉਹਨਾਂ ਅਸ ਅੱਗੇ ਦੀ ਗੱਲ ਦੇਖ ਗਏ ਤੇ ਇਸ ਕਨੇ ਤੂੰ ਹੀ ਨਹੀਂ ਬਲਕਿ ਇਹ ਲੋਕੀ ਵੀ ਤੇਰੇ ਕਨੇ ਥੱਕੀ ਜਾਂਗ। ਅਕਸਰ ਇਹੀ ਹੁੰਦਾ ਹੈ। ਮੈਨੂੰ ਯਕੀਨ ਹੈ ਕਿ ਪ੍ਰਭੂ ਹਰ ਕਿਸੇ ਦੇ ਕੋਲ ਕਾਲ ਇਹੋ ਜਿਹੇ ਲੋਕਾਂ ਕੀ ਰੱਖਦੇ ਹਨ ਜਿਹੜਾ ਉਹਨਾਂ ਦੀ ਸੇਵਕਾਈ 'ਚ ਮਦਦ ਕਰੀ ਸਕੀਏ। ਮੇਰਾ ਇਹ ਦ੍ਰਿੜ ਵਿਸ਼ਵਾਸ ਹੈ। ਸੱਚ ਕਹਾਂ ਤੇ ਅਸਾਂ ਦੀ ਸੇਵਕਾਈ ਕਨੇ ਜੁੜੀ ਹੋਈ ਹਰ ਇੱਕ ਗੱਲ ਯਾਨੀ ਸੰਦੇਸ਼ ਦੇਣਾ, ਲਿਖਣਾ ਜਾਂ ਪ੍ਰਾਰਥਨਾ ਕਰਨੇ ਦੇ ਇਲਾਵਾ ਅਸਾਂ ਦੀ ਸੇਵਕਾਈ 'ਚ ਜਿਹੜਾ ਕੁਝ ਵੀ ਚੱਲਦਾ ਹੈ ਉਹਨਾਂ 'ਚੋਂ ਕਿਸੇ ਕੀ ਵੀ ਗੱਲ 'ਚ ਮੇਰਾ ਆਪਣਾ ਸੁਭਾਗ ਬੜਾ ਘੱਟ ਹੁੰਦਾ ਹੈ। ਕੀ ਹੈ ਕਿ ਪ੍ਰਭੂ ਨੇ ਮੇਰੇ ਲਈ ਇਹੋ ਜਿਹੇ ਲੋਕਾਂ ਕੀ ਭੇਜਿਆ ਹੈ ਜਿਹੜੇ ਮੇਰਾ ਕੰਮ ਕਰੇ ਕਰਦੇ ਹਨ। ਖਾਲੀ ਉਹਨਾਂ ਕੀ ਕੰਮ ਕਰਨ ਦਿਓ। ਪਰਿਵਾਰ 'ਚ ਵੀ ਤੁੰਦੇ ਕੀ ਪ੍ਰਭੂ ਸਭ ਦਿੰਦੇ ਹਨ ਜਿਹੜਾ ਪਰਿਵਾਰ ਕੀ ਚਾਹੀਦਾ ਹੈ। ਤੁੰਦੇ 'ਚ ਕਈ ਔਰਤਾਂ ਆਪੇ ਹੀ ਸਭ ਕੁਝ ਕਰਦੀਆਂ ਹਨ। ਜੇ ਤੁਸੀਂ ਆਪਣੇ ਪਤੀ ਕੀ ਥੋੜਾ ਜਿਹਾ ਕੰਮ ਦੇ ਦਿਓ ਤਾਂ ਉਹਦੇ ਕੰਨੇ ਉਹਨਾਂ ਕੀ ਥੋੜਾ ਜਿਹਾ ਹੋਰ ਵੀ ਅਧਿਕਾਰ ਦੇ ਦਿਓ। ਦੇਖੋ ਇੱਥੇ ਤਾਂ ਸਾਰਾ ਕੰਮ ਮਿੱਗੀ ਕਰਨਾ ਪੈਂਦਾ ਹੈ। ਇਹਨਾਂ ਗੱਲਾਂ ਵਾਸਤੇ ਮੇਰੇ ਕੋਲ ਵਕਤ ਹੀ ਨਹੀਂ ਹੈ ਕਿ ਤੁਸੀਂ ਖੁਸ਼ ਹੋ ਕਿ ਇਹ ਕਰਨੇ ਵਾਸਤੇ ਮੇਰੇ ਕੋਲ ਵਕਤ ਨਹੀਂ ਹੈ। ਅਸ ਚਾਹੁੰਦੇ ਹਾਂ ਕਿ ਅਸਾਂ ਦੇ ਪਤੀ ਅਸਾਂ ਦੇ ਪਰਿਵਾਰ ਦੇ ਆਤਮਿਕ ਸ਼ੀਸ਼ ਬਣਨ, ਪਰ ਜਿੱਲੇ ਉਹ ਸ਼ੀਸ਼ ਬਣੀ ਕੇ ਹੱਕ ਜਤਾਣੇ ਲੱਗਦੇ ਹਨ ਤਾਂ ਮੰਨੋ तुस उस आराम कुर्सी पर हो बह के थोड़ा जिहा टीवी दिखी लो। मैं सोचा हाँ तुस बिल्लां दा भुगतान करगे पर तुस मिकी सिखा दिओ कि किस तरह किन्ना खर्च करना है ते रहन दिओ। आज इत्थे बड़ा मजा आया करदा है। मेरे कोलों किछ बर्दाश्त नहीं होआ दा। आमीन। तुंदे बच्चे भी किछ काम करी सकते हैं पर वो तुंदे जिहा नहीं करी पाएंगे। आहो मूसा दे ससुर ने एक चंगी गल गलाई। तुंदे कन्ने ये सारे लोकी भी थकी जाएंगे। जानते हो कि हुंदा है कि जिल्ले प्रभु कुसे की भेजते हैं तुंदे चर्च च या तुंदे दफ्तरे च जिन्ना की किछ करने दे वरदान हैं पर उनका इस्तेमाल नहीं हुंदा है ते वो परेशान ते शांत होई के शिकायत करने लगते हैं ते वो हर एक गल च गलतियां कढ़ गए क्योंकि प्रभु ने असां गी इस हस्ते नहीं बनाया है। इस तो भैड़ा के हो सकता है कि एक जगह बोई के कुसे की वो करने की कोशिश करदियां दिखना जिस च तुस माहिर होवो पर वो तुंदे की वो काम इस डर तो करन नहीं दिंदे कि तुस वो काम उनकी तरह शायद नहीं करी पांग। तुस ये सोचीगे ना डरो। कि सहभागी होने कन्ने तुस आहत होंग, तुस होंग तुसां की यही चंगा नहीं लग्या पर तुस बन गए ते बदल गए ते सीख गए ते तुस संभली जांग। तुंदा आत्मविश्वास बदगा।
देखो तुंदे की डर ने सताया होंगे या डर दी वजह कन्नै तुस ओह् सब नहीं करी पाए होंगे जेह्ड़ा करना जरूरी हा। अज तुंदे लेई खुशखबरी है, खौफ हुन तुंदे जीवन पर राज नहीं करी पांग। तुस सिर चुक्की के उसी जित्ती सकदे हो ते मसीह च आजादी पाई सकदे हो, ताकि तुस ओह् सब करी सको जेह्ड़ा प्रभु चांदे हन। डर लगने उप्पर भी तुंदा जीवन बदली जाए कने तुस खुश रहो। तुहाकी शायद पता भी नहीं कि तुस जायस मायर मिस्ट्रीज वास्ते किन्ने खास हो। तुहाडी कदर करदे हां सो कि अपने दोस्तां कन्नै भागीदारां दा शुक्रिया भी करदे जिन्ना करके दुनिया च सब करना मुमकिन हो सकेआ। अस मिली के भुखियां जो खांदे, गरीबां जो कपड़े दिंदे कन्नै देशां जो भली खबरां दे दे। कृपा करिके अज ही jmmindia.org पर साखी संपर्क करा। प्रार्थना दे निवेदन वास्ते, जायस दी सभावां दा टाइम टेबल देखने आस्ते कन्नै भागीदार बनने आस्ते जो अस सारी दुनिया च मसीह दा प्यार वंडदे हां। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜॉयस ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।